ਪੰਜਾਬੀ ਰੇਡੀਓ ਜਵਾਸੇ से सुन रहे ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਗਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਮਿੰਦਰ ਸਮਰਾਜੀ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਰਨੈਲ ਸਿੰਘ ਲਿਨਵੁੱਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹਾਂ NRC ਦੀ। ਉਸ ਨੂੰ ਲੈ ਕੇ ਜਿੱਦਾਂ ਹੈਗਾ ਰੌਲਾ, ਤੇ ਇੱਕ ਸੈਂਟਰ ਦੇ ਮੰਤਰੀ ਨੇ ਲਿਖ ਕੇ ਦਿੱਤਾ ਕਿ ਇਸ ਨੂੰ ਲਾਗੂ ਕਰਨ ਦਾ ਹਜੇ ਕੋਈ ਇਰਾਦਾ ਨਹੀਂ। ਐਕਚੁਅਲੀ ਜੀ ਇਹੀ ਚੀਜ਼ ਜਿਹੜੀ ਆ ਉਹ ਬਹੁਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਜਿਹੜਾ ਉਹ ਪੈਦਾ ਕਰ ਰਹੀ। ਕੋਈ ਮੰਤਰੀ ਕੁਛ ਕਹਿ ਕਹਿ ਰਿਹਾ। ਪ੍ਰਧਾਨ ਮੰਤਰੀ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜਾ ਜੀ ਇਹ ਗੱਲ ਕਹਿੰਦੇ ਆ ਕਿ NRC ਦੇ ਉੱਤੇ ਮੇਰੀ ਸਰਕਾਰ ਨੇ ਕੋਈ ਮੀਟਿੰਗ ਹੀ ਨਹੀਂ ਕੀਤੀ। ਉਹਨਾਂ ਦੀ ਸਰਕਾਰ ਦੇ ਉਹਨਾਂ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਜਿਹੜੇ ਅਮਿਤ ਸ਼ਾਹ ਨੇ ਉਹ ਇਹ ਗੱਲ ਕਹਿੰਦੇ ਆ NRC ਪੂਰੇ ਮੁਲਕ ਦੇ ਵਿੱਚ ਲਾਗੂ ਹੋ ਰਿਹਾ। ਉਹ ਉਹਦੇ ਵਿੱਚ ਵੀ ਗਿਣੇ ਜਾਂਦੇ ਆ ਕਿ ਇਹਦੇ ਵਿੱਚ ਕੋਈ ID ਜਿਹੜੀ ਪੁਰਾਣੀ ਨਹੀਂ ਲੱਗੂਗੀ। ਪਾਸਪੋਰਟ ਨਹੀਂ ਹੋਊਗਾ, ਆਧਾਰ ਕਾਰਡ ਨਹੀਂ ਹੋਊਗਾ, ਵੋਟਰ ਕਾਰਡ ਨਹੀਂ ਹੋਊਗਾ, ਪੈਨ ਕਾਰਡ ਨਹੀਂ ਹੋਊਗਾ, ਨਵਾਂ ਜਿਹੜਾ ਜੀ ਉਹ ਬਣਾਉਣਾ ਪਊਗਾ। ਵੋਟਰ ਕਾਰਡ ਨਹੀਂ ਹੋਊਗਾ, ਉਹ ਉਤਨਾ ਹੀ ਵੋਟਰਾਂ ਤੋਂ ਦਿੱਲੀ ਦੇ ਵਿੱਚ ਜਿਹੜੀ ਉਹ ਵੋਟਾਂ ਮੰਗ ਰਹੇ ਆ। ਇਹ ਕਨਫਿਊਜ਼ਨ ਜਿਹੜੀ ਹੈ ਜੀ ਇਹ ਹੋਰ ਥੋੜੀ ਜਿਹੜਾ ਦੀ ਵੱਧ ਗਈ। ਤੇ ਕੇਂਦਰ ਸਰਕਾਰ ਦੇ ਇੱਕ ਵਜ਼ੀਰ ਜਿਹੜਾ ਉਹਨੇ NRC ਨੈਸ਼ਨਲ ਪੱਧਰ ਦੇ ਉੱਤੇ ਇਹ ਕਿਹਾ ਕਿ ਤਿਆਰ ਕਰਨ ਦੇ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਇਹ ਗ੍ਰਹਿ ਰਾਜ ਮੰਤਰੀ ਹੈ ਨਿਤਿਆਨੰਦ ਰਾਏ, ਉਹਨੇ ਲਿਖਤੀ ਜਵਾਬ ਇੱਕ ਜਿਹੜਾ ਜੀ ਉਹ ਦਿੱਤਾ। ਕਿਉਂਕਿ ਕੁਝ ਜਿਹੜੇ ਸਵਾਲ ਹੁੰਦੇ ਆ ਜਦੋਂ ਨਹੀਂ ਲੱਗਦੇ, 0 ਆਵਰਸ ਦੇ ਵਿੱਚ ਨਹੀਂ ਲੱਗਦੇ, ਉਹਦੇ ਨਹੀਂ ਮੌਕਾ ਲੱਗਦਾ ਤੇ ਲਿਖਤੀ ਜਿਹੜਾ ਉਹ ਸਵਾਲ ਕੀਤਾ ਜਾ ਸਕਦਾ, ਫਿਰ ਉਹਦਾ ਜਵਾਬ ਲਿਖਤੀ ਹੀ ਮਿਲਦਾ। ਉਸ ਲਿਖਤੀ ਜਵਾਬ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਅਜੇ ਕੋਈ ਤਿਆਰੀ ਨਹੀਂ। ਹਾਲਾਂਕਿ ਉਹਨੇ ਇਹ ਵੀ ਅੱਗੇ ਸਾਫ਼ ਕੀਤਾ ਕਿ NPR ਤਿਆਰ ਕਰਨ ਨੂੰ ਲੈ ਕੇ ਕੇਂਦਰ ਰਾਜ ਸਰਕਾਰਾਂ ਦੇ ਸੰਪਰਕ ਦੇ ਵਿੱਚ ਹੈ ਤੇ NPR ਦੀ ਅਪਡੇਸ਼ਨ ਦੇ ਮੌਕੇ ਕੋਈ ਵੀ ਦਸਤਾਵੇਜ਼ ਇਕੱਤਰ ਨਹੀਂ ਕੀਤਾ ਜਾਊਗਾ। ਔਰ ਇਹ ਵੀ ਇਹਦੇ ਵਿੱਚ ਲਿਖ ਕੇ ਕਿਹਾ ਹੋਇਆ ਕਿ ਆਧਾਰ ਨੰਬਰ ਦੇਣਾ ਇਹ ਇੰਡੀਵਿਜੂਅਲ ਦੇ ਉੱਤੇ ਨਿਰਭਰ ਕਰਦਾ ਵੀ ਉਹਨੇ ਦੇਣਾ ਜਾਂ ਨਹੀਂ। ਇਹ ਵੀ ਲਿਖਤੀ ਜਵਾਬ ਦੇ ਵਿੱਚ ਕਿਹਾ ਗਿਆ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਨਾਗਰਿਕਤਾ ਦੇ ਬਾਰੇ ਕੋਈ ਸ਼ੱਕ ਸ਼ੁਬਾ ਹੋਵੇ ਉਹਦੀ ਕੋਈ ਤਸਦੀਕ ਨਹੀਂ ਕੀਤੀ ਜਾਊਗੀ। ਇਹ ਗੱਲਾਂ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਦੀ ਇਹ ਗ੍ਰਹਿ ਰਾਜ ਜਿਹੜੀਆਂ ਉਹ ਕੀਤੀਆਂ ਨੇ। ਉਧਰ ਇਸ ਮਾਮਲੇ ਦੇ ਉੱਤੇ NPR NCR CA ਦੇ ਬਾਰੇ ਦੇ ਉੱਤੇ ਰੌਲਾ ਰੱਪਾ ਜਿਹੜਾ ਸੀਗਾ ਜੀ ਉਹ ਫਿਰ ਸਿਖਰ ਦੇ ਉੱਤੇ ਪਿਆ। ਦੋਵੇਂ ਸਦਨ ਜਿਹੜੇ ਸੀਗੇ ਜੀ ਉਹ ਉਠਾਉਣੇ ਪੈ ਗਏ। ਕਾਂਗਰਸੀ ਸੰਸਦ ਦਲ ਦੇ ਆਗੂ ਆ ਅਧੀਰ ਰੰਜਨ ਚੌਧਰੀ, ਉਹਨੇ ਲੋਕ ਸਭਾ ਦੇ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਨਿਤ ਕੁਮਾਰ ਹੇਗੜੇ ਦੇ ਉੱਤੇ ਹਮਲਾ ਜਿਹੜਾ ਜੀ ਕਰਤਾ। ਇਹ ਕਿਹਾ ਕਿ ਮਹਾਤਮਾ ਗਾਂਧੀ ਨੂੰ ਗਾਲਾਂ ਕੱਢਣ ਵਾਲੇ ਰਾਵਣ ਦੀ ਔਲਾਦ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਇਹ ਮਹਾਤਮਾ ਗਾਂਧੀ ਨੂੰ ਗਾਲਾਂ ਕੱਢ ਰਹੇ ਆ, ਇਹ ਰਾਵਣ ਦੀ ਔਲਾਦ ਹੈ, ਰਾਮ ਦੇ ਪੁਜਾਰੀ ਦਾ ਅਪਮਾਨ ਕਰ ਰਹੇ ਆ। ਹੈਗੜੇ ਨੇ ਮਹਾਤਮਾ ਗਾਂਧੀ ਦੀ ਅਗਵਾਈ ਵਾਲੇ ਆਜ਼ਾਦੀ ਦੇ ਸੰਘਰਸ਼ ਨੂੰ ਵੱਡਾ ਡਰਾਮਾ ਜਿਹੜਾ ਦੀ ਸੀ, ਇਹਦੇ ਤੋਂ ਰੌਲਾ ਰੱਪਾ ਪਿਆ। ਰੌਲੇ ਰੱਪੇ ਤੋਂ ਬਾਅਦ ਦੋਵੇਂ ਸਦਨ ਜਿਹੜੇ ਸੀਗੇ ਉਹ ਉਠਾ ਦਿੱਤੇ ਦਿਨ ਭਰ ਦੇ ਵਾਸਤੇ। ਵੈਸੇ BJP ਇਸ ਕਰਕੇ ਵੀ ਉਠਾਉਣਾ ਚਾਹੁੰਦੀ ਸੀ ਕਿ ਉਹਨੇ ਪੂਰੀ ਜਿਹੜੀ ਪਾਵਰ ਹੈ, ਤਾਕਤ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਝੌਂਕੀ ਹੋਈ ਆ ਕਿ ਕਿਸੇ ਮਾਮਲੇ ਦੇ ਉੱਤੇ ਉਹਨਾਂ ਕੋਲੇ ਵੀ ਕੋਰਮ ਜਿਹੜਾ ਜੀ ਉਹ ਪੂਰਾ ਨਹੀਂ ਹੋਣਾ ਕਿਉਂਕਿ ਸਾਰਿਆਂ ਦੀਆਂ ਦਿੱਲੀ ਲੱਗੀਆਂ ਜੀ। ਤੇ ਜੇ ਹੁਣ ਦਿੱਲੀ ਦੀ ਗੱਲ ਕੀਤੀ ਆ ਤਾਂ ਦਿੱਲੀ ਦੀ ਚੋਣ ਮੁਹਿੰਮ ਆ ਜਿਹੜੀ ਉਹ ਸਿਖਰਾਂ ਤੇ ਆ ਤੇ ਉਹਦੀ ਕੀ ਅਪਡੇਟ ਆ? ਇੱਥੇ ਤਾਂ ਜੀ ਇੱਕ ਜਿਹੜੀ ਚੀਜ਼ ਇੱਕ ਤਾਂ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਉਹ ਆਪਣਾ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਜਾਰੀ ਕੀਤਾ। ਨਾਲ ਦੀ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਚੈਲੰਜ ਕੀਤਾ ਕਿ ਜੇ ਭਾਰਤੀ ਜਨਤਾ ਪਾਰਟੀ ਇਹ ਸਮਝਦੀ ਆ ਕਿ ਉਹਦੀ ਬਹੁਤ ਚੜ੍ਹਾਈ ਹੈ ਦਿੱਲੀ ਦੀਆਂ ਚੋਣਾਂ ਦੇ ਵਿੱਚ ਤੇ ਅੱਜ ਦੁਪਹਿਰ 1 ਵਜੇ ਤੱਕ ਉਹ ਆਪਣੇ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਜੀ ਉਹ ਐਲਾਨੇ। ਇਹ ਵੀ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਨਿਰਧਾਰਤ ਸਮੇਂ ਦੇ ਅੰਦਰ ਮੁੱਖ ਮੰਤਰੀ ਉਮੀਦਵਾਰ ਦਾ ਨਾਂ ਐਲਾਨ ਦਿੰਦੀ ਹੈ ਤਾਂ ਉਹ ਉਸ ਨਾਲ ਕਿਸੇ ਵੀ ਮੰਚ ਦੇ ਉੱਤੇ ਬਹਿਸ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਜਿਹੜਾ ਮੈਨੀਫੈਸਟੋ ਜਾਰੀ ਕੀਤਾ ਗਿਆ ਉਹਦੇ ਵਿੱਚ ਮਿਆਰੀ ਸਿੱਖਿਆ, ਸਿਹਤ, ਸਾਫ਼ ਪਾਣੀ, 24 ਘੰਟੇ ਬਿਜਲੀ ਤੇ ਸਰਕਾਰੀ ਸਕੂਲਾਂ ਦੇ ਵਿੱਚ ਦੇਸ਼ ਭਗਤੀ ਆਧਾਰਿਤ ਜਿਹੜਾ ਸਿਲੇਬਸ ਹੈ ਉਹਦੇ ਮੁੱਦਿਆਂ ਦੇ ਉੱਤੇ ਕੇਂਦਰਿਤ ਜਿਹੜਾ ਜੀ ਉਹ ਰੱਖਿਆ ਗਿਆ। ਪਾਰਟੀ ਨੇ ਜਨ ਲੋਕਪਾਲ ਬਿੱਲ ਲਿਆਉਣ ਤੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਵਰਗੇ ਵਾਅਦੇ ਜਿਹੜੇ ਜੀ ਉਹ ਕੀਤੇ ਨੇ। ਮੈਨੀਫੈਸਟੋ ਰਿਲੀਜ਼ ਕਰਨ ਦੇ
ਮੌਕੇ ਦੇ ਉੱਤੇ ਜਿਹੜਾ ਜੀ ਇਹਨਾਂ ਦੇ ਬਾਕੀ ਆਗੂ ਵੀ ਹਾਜ਼ਰ ਸੀਗੇ। ਦਿੱਲੀ ਸਰਕਾਰ ਦੇ ਵਿੱਚ ਕਿਰਤ ਮੰਤਰੀ ਗੋਪਾਲ ਰਾਏ ਨੇ ਮੈਨੀਫੈਸਟੋ ਨੂੰ 28 ਨੁਕਤਿਆਂ ਵਾਲਾ ਗਰੰਟੀ ਕਾਰਡ ਜਿਹੜਾ ਜੀ ਉਹ ਦੱਸਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਦੀ ਰੈਲੀਆਂ ਸੀਗੀਆਂ, ਕੱਲ ਆਖਰੀ ਦਿਨ ਸੀਗਾ, 4 ਰੈਲੀਆਂ ਕੁੱਲ ਜਿਹੜੀਆਂ ਦੀ ਕੀਤੀਆਂ ਨੇ। ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀਗੀਆਂ 15 ਦੇ ਵਿੱਚ, ਉਦੋਂ 2 ਰੈਲੀਆਂ ਕੀਤੀਆਂ ਸੀਗੀਆਂ। ਭਾਰਤੀ ਜਨਤਾ ਪਾਰਟੀ ਨੂੰ 3 ਸੀਟਾਂ ਆਈਆਂ ਸੀ, ਐਤਕੀ 4 ਰੈਲੀਆਂ। ਦੇਖਣਾ ਇਹ ਹੋਊਗਾ ਕਿ ਇਹ ਗਿਣਤੀ ਜਿਹੜੀ ਜੀ ਉਹ ਕਿੱਧਰ ਨੂੰ ਜਾਂਦੀ ਹੈ ਇਸ ਵਾਰੀ। ਇੰਨਾ ਜ਼ਰੂਰ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਦਾ ਜਿਹੜਾ ਜਾਦੂ ਸੀਗਾ ਜੀ ਉਹ ਨਹੀਂ ਚੱਲ ਰਿਹਾ ਦਿੱਲੀ ਦੇ ਵਿੱਚ। ਲੋਕ ਜਿਹੜੇ ਉਹ ਕੱਲ ਜਿਹੜੀ ਰੈਲੀ ਹੋਈ ਉਹਦੇ ਵਿੱਚੋਂ ਉੱਠ ਕੇ ਜਿਹੜਾ ਜੀ ਉਹ ਚਲੇ ਗਏ, ਅਜੇ ਅੱਧਾ ਵੀ ਭਾਸ਼ਣ ਨਹੀਂ ਸੀ ਹੋਇਆ। ਉਧਰ ਅਨੁਰਾਗ ਠਾਕੁਰ ਜਿਹੜਾ ਮੂੰਹ ਫੱਟ ਹੋਣ ਕਰਕੇ ਉਹਦੇ ਤੇ ਪਾਬੰਦੀ ਜਿਹੜੀ ਲਾਈ ਸੀਗੀ ਜਿਹੜੇ ਚੋਣ ਕਮਿਸ਼ਨ ਨੇ, ਉਹ ਮੁੜ ਕੇ ਜਿਹੜਾ ਜੀ ਉਹਦੇ ਪਾਬੰਦੀ ਦੇ ਦਿਨ ਹੋ ਗਿਆ ਤੇ ਉਹ ਦੁਬਾਰਾ ਜਿਹੜਾ ਜੀ ਉਹ ਬੋਲਿਆ। ਫਿਰ ਉਹੀ ਜ਼ਹਿਰ ਜਿਹੜਾ ਜੀ ਉਹਨੇ ਉਗਲਿਆ ਕਿ ਸੱਤਾ ਦੇ ਵਿੱਚ ਆਉਂਦਿਆਂ ਅਸੀਂ ਸਭ ਤੋਂ ਪਹਿਲਾਂ ਸ਼ਾਹੀਨ ਬਾਗ ਜਿਹੜਾ ਉਹ ਖਾਲੀ ਕਰਵਾਵਾਂਗੇ। ਔਰ ਇਹ ਕਿਹਾ ਕਿ ਇਹਦੀ ਟਿੱਪਣੀ ਤੋਂ ਬਾਅਦ ਜਿਹੜਾ ਜੀ ਇੱਕ ਵਾਰੀ ਫਿਰ ਇਹ ਮੰਗ ਪਿਆ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦਾ ਜਿਹੜਾ ਨਾਅਰਾ ਸੀਗਾ ਸਬਕਾ ਸਾਥ ਸਬਕਾ ਵਿਕਾਸ, ਉਹ ਤਾਂ ਕਿਤੇ ਨਹੀਂ ਜਿਹੜਾ ਜੀ ਉਹ ਹੈਗਾ। ਇਹਨੂੰ ਕੋਈ ਜਿਹੜਾ ਜੀ ਉਹ ਨਹੀਂ ਇਹਦੀ ਗੱਲ ਜਿਹੜੀ ਕੀਤੀ ਜਾ ਰਹੀ, ਨਾ ਜਿਹੜੀਆਂ ਨੌਕਰੀਆਂ ਜਾਂ GD ਦੀ ਕੋਈ ਗੱਲ ਕੀਤੀ ਜਾ ਰਹੀ ਆ। ਯੋਗੀ ਵੀ ਉੱਥੇ ਜਿਹੜਾ ਜੀ ਉਹ ਬੋਲ ਰਿਹਾ, ਉਹੀ ਕੁਛ ਜਿਹੜਾ ਜੀ ਉਹ ਬਿਰਿਆਨੀ ਦਾ ਰੌਲਾ ਪਾ ਰਿਹਾ। ਕਾਂਗਰਸ ਹੈ ਉਹਨੇ ਬਿਰਿਆਨੀ ਖਵਾਈ ਅੱਤਵਾਦੀਆਂ ਨੂੰ। ਬਿਰਿਆਨੀ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਨੇ ਜਿਹੜਾ ਜੀ ਉਹ ਖਵਾਈ। ਹਾਲਾਂਕਿ ਯੋਗੀ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ ਬਿਰਿਆਨੀ ਦੇ ਨਾਲ ਇਹ ਜੋੜਦੇ ਆ, ਜਿਹੜਾ ਅੱਤਵਾਦੀ ਸੀਗਾ ਜਿਹਨੇ ਮੁੰਬਈ ਜਦੋਂ ਅਟੈਕ ਹੋਇਆ, ਉਹਨੂੰ ਜਦੋਂ ਫਾਂਸੀ ਦੇ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਉਦੋਂ ਬਾਅਦ ਹੋਣ ਦੇ ਵਿੱਚ ਆਉਂਦੀ, ਉਹ ਬਿਰਿਆਨੀ ਕਿਵੇਂ ਜਿਹੜਾ ਉਹ ਖਵਾਉਂਦੇ ਰਹੇ। ਜੋ ਝੂਠ ਤੂਫਾਨ ਉਹਦਾ ਜੀ ਉਹ ਬੋਲੀ ਜਾ ਰਹੇ ਨੇ। ਪਰ ਇਹਨਾਂ ਆ ਕਿ ਫਿਰਕੂ ਪੱਤਾ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਚੱਲ ਨਹੀਂ ਰਿਹਾ, ਕਿਉਂਕਿ ਇਹ ਵੋਟ ਪੋਲਰਾਈਜ਼ ਜਿਹੜਾ ਜੀ ਉਹ ਕਰਨ ਦਾ ਇੱਕੋ ਇੱਕ ਨੁਕਤਾ ਭਾਰਤੀ ਜਨਤਾ ਪਾਰਟੀ ਜਿਹੜਾ ਜੀ ਉਹ ਵਰਤ ਰਹੀ ਹੈ ਵੀ ਕਿਸੇ ਤਰੀਕੇ ਦੇ ਨਾਲ ਫਿਰਕਿਆਂ ਦੇ ਵਿੱਚ ਪਾੜ ਜਿਹੜਾ ਜੀ ਉਹ ਪਾ ਦਿੱਤਾ ਜਾਵੇ, ਫਿਰ ਉਹਨੂੰ ਵੋਟਾਂ ਜਿਹੜੀਆਂ ਉਹ ਪੈ ਸਕਦੀਆਂ। ਅੱਜ ਇੱਥੇ 5 ਤਰੀਕ ਹੋ ਗਈ ਜੀ, 5 ਤੇ 6 2 ਦਿਨ ਇਹ ਬੜੇ ਅਹਿਮ ਜਿਹੜੇ ਹੈ ਨੇ ਕਿ ਇਹ ਵੀ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਉਹ ਖਦਸ਼ਾ ਹੈ ਵੱਡਾ ਕਿ ਕੋਈ ਸ਼ਰਾਰਤ ਜਿਹੜੀ ਜੀ ਨਾ ਹੋਵੇ, ਕਿਉਂਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਲੈਵਲ ਤੱਕ ਜਾ ਸਕਦੀ ਹੈ ਇਹਨਾਂ ਚੋਣਾਂ ਦੇ ਜਿਹੜਾ ਜੀ ਉਹ ਵਾਸਤੇ। ਜਿਹੜੀ ਪੁਲਿਸ ਹੈ ਉਹਨੇ ਦਾਅਵਾ ਹੁਣ ਇਹ ਕਰਤਾ ਕਿ ਸ਼ਾਹੀਨ ਬਾਗ ਦੇ ਵਿੱਚ ਗੋਲੀ ਚਲਾਉਣ ਵਾਲਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। ਔਰ ਇਹ ਵੀ ਕਿਹਾ ਕਿ ਜਿਹੜਾ ਇਹ ਵਿਅਕਤੀ ਤੇ ਉਹਦੇ ਪਿਤਾ ਨੇ 2019 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਜਿਹੜਾ ਜੀ ਉਹ ਹੋਏ ਸੀ। ਹਾਲਾਂਕਿ ਉਹਨੇ ਨਹੀਂ ਇਹ ਗੱਲ ਕਹੀ, ਇਹ ਪੁਲਿਸ ਨੇ ਦਾਅਵਾ ਕੀਤਾ। ਇਹਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੰਜੇ ਸਿੰਘ ਆ ਉਹਨੇ ਇਹ ਗੱਲ ਕਹੀ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਗੰਦੀ ਰਾਜਨੀਤੀ ਦਾ ਜਿਹੜਾ ਜੀ ਉਹ ਹਿੱਸਾ। ਔਰ ਇਹ ਕਿਹਾ ਕਿ ਉਹਨਾਂ ਦਾ ਕੋਈ ਆਮ ਆਦਮੀ ਪਾਰਟੀ ਦੇ ਨਾਲ ਸਰੋਕਾਰ ਨਿਗਾ, ਇਹ ਮਹਿਜ਼ ਪੁਲਿਸ ਜਿਹੜੀ ਆ ਉਹ ਝੂਠੀ ਕਹਾਣੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ। ਬਿਲਕੁਲ ਜੀ, ਸਾਰਿਆਂ ਨੂੰ ਪਤਾ ਤੇ ਪੁਲਿਸ ਕਿਹਦੀ ਆ ਸਾਰੇ ਇੰਡੀਆ ਦੇ ਵਿੱਚ। ਤੇ ਅੱਗੇ ਸ਼ਹੀਨ ਬਾਗ ਦੇ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਤੇ ਉਸ ਦੇ ਨਾਨਾ ਬੁੱਧੀਜੀਵੀ ਵੀ ਪਹੁੰਚੇ। ਬਿਲਕੁਲ ਜੀ, ਇੱਕ ਤਾਂ ਜਿਹੜੀ ਉਗਰਾਹਾਂ ਗਰੁੱਪ ਹੈ ਜੀ ਕਿਸਾਨ ਯੂਨੀਅਨ ਦਾ, ਉਹ ਸ਼ਹੀਨ ਬਾਗ ਧਰਨੇ ਦੇ ਵਿੱਚ ਲਗਾਤਾਰ ਉਹਦੇ ਮੈਂਬਰ ਜਿਹੜੇ ਆ ਜੀ ਉਹ ਪਹੁੰਚ ਰਹੇ ਆ। ਹਾਲਾਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ 300 ਦੇ ਕਰੀਬ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਦਿੱਲੀ ਦੀ ਪੁਲਿਸ ਨੇ ਸ਼ਰਤਾ ਵਿਹਾਰ ਚੌਂਕ ਦੇ ਉੱਤੇ ਜਿਹੜਾ ਜੀ ਉਹ ਰੋਕ ਲਿਆ। ਇਹ 8 ਬੱਸਾਂ ਦੇ ਵਿੱਚ ਜਿਹੜਾ ਜੀ ਉਹ ਸਵਾਰ ਸੀਗੇ। ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਨੇ ਭਾਈ ਭਾਈ ਇਹ ਨਾਅਰੇ ਜਿਹੜੇ ਆ ਜੀ ਇਹ ਇੱਥੇ ਲਾ ਰਹੇ ਨੇ। ਸ਼ਹੀਨ ਬਾਗ ਪਹੁੰਚੇ ਹੋਏ ਜਿਹੜੇ ਲੋਕ ਪੰਜਾਬ ਤੋਂ ਆਲ ਇੰਡੀਆ ਕਿਸਾਨ ਮਹਾਸਭਾ ਦੀ ਇਕਾਈ ਹੈ ਜੀ ਪੰਜਾਬ ਕਿਸਾਨ ਯੂਨੀਅਨ, CPI ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਜਿਹੜੇ ਜੀ ਉਹ ਇਹਦੇ ਵਿੱਚ ਪਹੁੰਚੇ ਨੇ। ਇਹਦੇ ਵਿੱਚ ਜਿਹੜੇ ਬੁੱਧੀਜੀਵੀ ਨੇ ਉਹ ਵੀ ਇੱਥੇ ਪਹੁੰਚੇ ਨੇ ਜੀ, ਜਿਨ੍ਹਾਂ ਨੇ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਜੀ ਜਾ ਕੇ ਉੱਥੇ ਇਹਨਾਂ ਨੇ ਲੋਕਾਂ ਦੇ ਨਾਲ ਇਕਜੁੱਟਤਾ ਜਿਹੜੀ ਹੈ ਜੀ ਉਹਦਾ ਪ੍ਰਗਟਾਵਾ ਕੀਤਾ। ਦਲ ਖਾਲਸਾ ਦੇ ਕੁਝ ਮੈਂਬਰ ਜਿਹੜੇ ਜੀ ਉਹ ਵੀ ਇੱਥੇ ਸ਼ਾਹੀਨ ਬਾਗ ਦੇ ਵਿੱਚ ਪਹੁੰਚੇ ਨੇ। NRCAA ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨਾਂ ਦੇ ਵਿੱਚ ਦਲ ਖਾਲਸਾ ਦੇ ਇਹਨਾਂ ਮੈਂਬਰਾਂ ਨੇ ਉੱਥੇ ਜਾ ਕੇ ਇਕਜੁੱਟਤਾ ਦਾ ਜਿਹੜਾ ਜੀ ਉਹ ਪ੍ਰਗਟਾਵਾ ਕੀਤਾ। ਕੰਵਰਪਾਲ ਸਿੰਘ ਜੀ ਇਹਨਾਂ ਦਾ ਜਿਹੜਾ ਬੁਲਾਰਾ, ਉਹਦੀ ਅਗਵਾਈ ਦੇ ਵਿੱਚ ਜਿਹੜੇ ਜੀ ਇਹ ਉੱਥੇ ਪਹੁੰਚੇ ਸੀ ਔਰ ਸਾਰਾ ਦਿਨ ਉੱਥੇ ਬੈਠ ਕੇ
ਜਿਹੜੇ ਸ਼ਾਹੀਨ ਬਾਗ ਦੇ ਵਿੱਚ ਸੰਘਰਸ਼ ਕਰ ਰਹੇ ਲੋਕ ਨੇ ਉਹਨਾਂ ਦੇ ਨਾਲ ਇਕਜੁੱਟਤਾ ਜਿਹੜੀ ਉਹ ਇਹਨਾਂ ਨੇ ਪ੍ਰਗਟਾਈ ਹੈ। ਦੇਰ ਨਾਲ ਹੈ ਜੀ, ਦੇਰ ਨਾਲ ਨਹੀਂ, ਕਾਫੀ ਦੇਰ ਦੇ ਨਾਲ ਹੈ ਜੀ। ਜਿਹੜਾ ਪੰਜਾਬ ਦੇ ਵਿੱਚੋਂ ਉਹ ਜਿਹੜਾ ਜੀ ਉਹ ਜਾਣੇ ਸ਼ੁਰੂ ਹੋਏ ਆ ਗਰੁੱਪਾਂ ਦੇ ਰੂਪ ਦੇ ਵਿੱਚ। ਜਦੋਂ ਵੀ ਦਿੱਲੀ ਦੇ ਵਿੱਚ ਜਿਹੜਾ ਜੀ ਸੰਘਰਸ਼ ਹੁੰਦਾ ਰਿਹਾ, ਚਾਹੇ ਜਿਹੜਾ ਲਾਸਟ ਸਭ ਤੋਂ ਵੱਡਾ ਸੰਘਰਸ਼ ਕਿਹਾ ਜਾ ਸਕਦਾ ਜੀ ਉਹ ਸੀਗਾ ਜਦੋਂ ਅੰਨਾ ਹਜ਼ਾਰੇ ਨੇ ਸੰਘਰਸ਼ ਕੀਤਾ, ਤੇ ਇਹਦੇ ਵਿੱਚ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਜੀ ਉਹ ਗਏ ਸਨ। ਹੁਣ ਇਹ ਕਹਾਣੀ ਜਿਹੜੀ ਇਹਨਾਂ ਦੀ ਅਜੇ ਵੀ ਸਮਝ ਨਹੀਂ ਆ ਰਹੀ ਕਿ ਕਾਰਨ ਕੀ ਹੈ, ਕਿ ਪੰਜਾਬੀ ਜਿਹੜੇ ਜੀ ਉਹ ਕਿਸ ਜਗ੍ਹਾ ਦੇ ਉੱਤੇ ਜਾ ਕੇ ਸੌਂ ਗਏ, ਉਹਨਾਂ ਨੂੰ ਕੀ ਹੋਇਆ। ਕਿਉਂਕਿ ਜੇ ਆਪਾਂ ਗਿਣਤੀ ਪੱਖੋਂ ਕਰੀਏ ਤੇ ਜੇ ਬੁੱਧੀਜੀਵੀ ਜਾਂਦੇ ਤੋਂ 10-12 ਨੇ, ਜੇ ਦਲ ਖਾਲਸਾ ਵਾਲੇ ਬੈਠੇ ਤੋਂ 18 ਤੋਂ 20 ਜਾਣੇ ਨੇ, ਕਿਸਾਨ ਯੂਨੀਅਨ ਵਾਲੇ 300-400 ਦੇ ਗਰੁੱਪ ਜਿਹੜੇ ਜੀ ਉਹ ਜ਼ਰੂਰ ਹੈਗੇ ਆ। ਕੀ ਕਾਰਨ ਹੈ ਕਿ ਉਹ ਦਿੱਲੀ ਜਿਹੜਾ ਜੀ ਉਹ ਨਹੀਂ ਜਾ ਰਹੇ, ਜਾਂ ਇਸ ਸਾਰੀ ਜਿਹੜੀ ਐਜੀਟੇਸ਼ਨ ਹੈ ਇਹਦੇ ਤੋਂ ਅਲੱਗਾ ਨੇ ਜਾਂ ਸਾਈਡ ਦੇ ਉੱਤੇ, ਇਹ ਸਮਝ ਤੋਂ ਪਰੇ ਵਾਲੀ ਗੱਲ। ਹਾਂਜੀ, ਕਈ ਵਾਰੀ ਅਵੇਅਰਨੈਸ ਦੀ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਸਾਨੂੰ ਬਹੁਤ ਦੇਰ ਬਾਅਦ ਪਤਾ ਲੱਗਦਾ ਵੀ ਇਹ ਕੀ ਹੋ ਗਿਆ। ਤੇ ਅੱਗੇ ਚੀਫ ਸੈਕਟਰੀ ਦੀ ਗੱਲ ਕਰੀਏ, ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਬਿਜਲੀ ਸੰਬੰਧੀ ਨਵੇਂ ਬਿੱਲ ਲਿਆਓ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਜੀ। ਹੈਰਾਨੀ ਵਾਲੀ ਗੱਲ ਹੈ ਕਿ ਉੱਥੇ ਵੀ ਇਹ ਕਹੀ ਜਾਂਦੇ ਆ ਕਿ ਅਸੀਂ ਬਿਜਲੀ ਜਿਹੜੀ ਹੈ ਜੀ ਉਹ ਕੰਟਰੋਲ ਰੇਟਾਂ ਦੇ ਉੱਤੇ ਦੇ ਰਹੇ ਹਾਂ। ਕੇਜਰੀਵਾਲ ਝੂਠ ਬੋਲਦਾ ਹੈ ਕਿ ਉਹ ਦਿੱਲੀ ਦੇ ਵਿੱਚ ਬਿਜਲੀ ਜਿਹੜੀ ਜੀ ਉਹ ਸਸਤੀ ਦਿੰਦਾ ਹੈ। ਉਹ ਕਹਿੰਦੇ ਇੰਡਸਟਰੀ ਨੂੰ ਇੱਥੇ ਬਿਜਲੀ ਮਹਿੰਗੀ ਆ ਤੇ ਦਿੱਲੀ ਦੇ ਵਿੱਚ ਮਹਿੰਗੀ ਆ, ਤੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਦੀ ਉਹ ਸਸਤੀ ਦੇ ਰਹੇ ਹਾਂ। ਜਿਹੜੇ ਆਮ ਲੋਕਾਂ ਦੇ ਬਿਜਲੀ ਨੇ ਕਿਵੇਂ ਕਚੂਮਰ ਜਿਹੜਾ ਜੀ ਉਹ ਕੱਢਿਆ ਪਿਆ, ਇਹ ਦਿੱਲੀ ਦੇ ਵਿੱਚ ਵੀ ਜਿਹੜਾ ਜੀ ਉਹ ਵੱਡਾ ਮੁੱਦਾ ਉੱਠ ਰਿਹਾ। ਖਾਸ ਤੌਰ ਦੇ ਉੱਤੇ ਕੱਲ ਤੇ ਪਰਸੋਂ ਜਦੋਂ 2 ਦਿਨ ਕੈਪਟਨ ਅਮਰਿੰਦਰ ਸਿੰਘ ਹੋਰੀ ਗਏ ਨੇ, ਉਦੋਂ ਇਹ ਮੁੱਦਾ ਜਿਹੜਾ ਜੀ ਉੱਥੇ ਭਖਿਆ। ਉਹ ਕਹਿਣ ਨੂੰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇਹ ਕਹੀ ਜਾਂਦੇ ਆ ਕਿ ਅਸੀਂ ਤਾਂ ਪੰਜਾਬ ਦੇ ਵਿੱਚ ਇਹ ਤਾਂ ਗਿਣਤੀ ਦੇ ਸਕੂਲ ਬਣਾਏ, ਅਸੀਂ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਕੂਲ ਜਿਹੜੇ ਆ ਜੀ ਉਹ ਨਵੇਂ ਬਣਾਤੇ ਆ। ਇਹ ਵੀ ਜਿਹੜਾ ਜੀ ਕਹਿ ਰਹੇ ਆ ਕਿ ਇਹ ਗੱਲ ਕਰਦੇ 2 ਲੱਖ ਨੌਕਰੀਆਂ ਦੀ, ਉਹ ਕਹਿੰਦੇ 11.5 ਲੱਖ ਨੌਕਰੀਆਂ ਦੇ ਚੁੱਕੇ ਹੋਏ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਰਾਜਨੀਤਿਕ ਲੋਕ ਜਦੋਂ ਝੂਠ ਵੀ ਬੋਲਦੇ ਆ, ਉਹ ਚੌਰਸ ਕਿਵੇਂ ਰੇੜੀ ਜਾਂਦੇ ਰੇੜ ਰਹੇ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਕਹਿ ਲਓ ਕਿ ਜਿਹੜੇ ਚੀਫ ਸੈਕਟਰੀ ਨੇ ਕਰਨਦੀਪ ਸਿੰਘ ਸਿੱਧੂ, ਉਹਨੇ ਬਿਜਲੀ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਨਾਲ ਹੋਏ ਖਰੀਦ ਸਮਝੌਤਿਆਂ ਦੇ ਤੋੜ ਵਜੋਂ ਵਿਧਾਨ ਸਭਾ ਦੇ ਵਿੱਚ ਨਵਾਂ ਬਿੱਲ ਲਿਆਉਣ ਦਾ ਸੁਝਾਅ ਦੇ ਕੇ ਸਰਕਾਰ ਦੇ ਮੂਹਰੇ ਇੱਕ ਵੱਡੀ ਦੁਬਿਧਾ ਜਿਹੜੀ ਹੈ ਉਹ ਖੜੀ ਕਰ ਦਿੱਤੀ ਹੈ। ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਸਭ ਤੋਂ ਸੀਨੀਅਰ IAS ਆਫਿਸਰ ਨੇ ਸਰਕਾਰ ਨੂੰ 2 ਸਫ਼ਿਆਂ ਦਾ ਵਿਸ਼ੇਸ਼ ਨੋਟ ਜਿਹੜਾ ਜੀ ਉਹ ਲਿਖਿਆ, ਔਰ ਇਹਦੇ ਰਾਹੀਂ ਅਧਿਕਾਰੀ ਦੇ ਵੱਲੋਂ ਤਰਕ ਇਹ ਦਿੱਤਾ ਗਿਆ ਕਿ ਜੇ ਰਾਜ ਸਰਕਾਰ ਪਾਣੀਆਂ ਦੇ ਮੁੱਦੇ ਦੇ ਉੱਤੇ ਅੰਤਰਰਾਜੀ ਸਮਝੌਤਿਆਂ ਨੂੰ ਰੱਦ ਕਰਨ ਲਈ ਵਿਧਾਨ ਸਭਾ 'ਚ ਬਿੱਲ ਲਿਆ ਕੇ ਕਾਨੂੰਨ ਬਣਾ ਸਕਦੀ ਹੈ, ਤਾਂ ਬਿਜਲੀ ਦੇ ਖੇਤਰ ਦੇ ਮਾਮਲੇ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਨਾਲ ਹੋਏ ਖਰੀਦ ਸਮਝੌਤਿਆਂ ਦੇ ਹੱਲ ਲਈ ਵੀ ਕਾਨੂੰਨ ਜਿਹੜਾ ਜੀ ਉਹ ਬਣਾ ਸਕਦੀ ਹੈ। ਉਹਨੇ ਆਪਣੀ ਇਸ ਚਿੱਠੀ ਦੇ ਵਿੱਚ ਸੀਨੀਅਰ ਆਫੀਸਰ ਨੇ ਦਲੀਲ ਦਿੱਤੀ ਹੈ ਕਿ ਇਸ ਕਾਨੂੰਨ ਦੇ ਨਾਲ ਅਦਾਲਤਾਂ ਤੋਂ ਬਿਜਲੀ ਕੰਪਨੀਆਂ ਨੂੰ ਅਦਾਇਗੀ ਸੰਬੰਧੀ ਦਿੱਤੇ ਹੁਕਮਾਂ ਦਾ ਹੱਲ ਵੀ ਨਿਕਲ ਸਕਦਾ ਹੈ। ਉਹਨੇ ਦਲੀਲ ਦਿੱਤੀ ਹੈ ਕਿ ਬਿਜਲੀ ਦਾ ਖੇਤਰ ਸੰਵਿਧਾਨ ਦੀ ਸੂਚੀ ਦੇ ਵਿੱਚ ਸ਼ਾਮਲ ਹੈ, ਇਹਦੇ ਲਈ ਰਾਜ ਸਰਕਾਰ ਫੈਸਲੇ ਲੈਣ ਦੇ ਸਮਰੱਥ ਹੈ। ਜਿਹੜੇ ਕਰਨਦੀਪ ਸਿੱਧੂ ਨੇ, ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਬਿਜਲੀ ਖਰੀਦ ਲਈ ਹੋਏ ਸਮਝੌਤੇ ਜਿਹੜੇ ਉਹ ਜਨਤਕ ਹਿੱਤਾਂ ਦੇ ਉਲਟ ਨੇ। ਕੌਮੀ ਗ੍ਰਿਡ ਤੋਂ ਜਦੋਂ ਸਸਤੀ ਬਿਜਲੀ ਮਿਲ ਰਹੀ ਆ, ਅਵੇਲੇਬਲ ਆ, ਤੇ ਮਹਿੰਗੀ ਬਿਜਲੀ ਖਰੀਦੇ ਜਾਣ ਦੀ ਕੋਈ ਤੁਕ ਨਹੀਂ ਹੈ ਤੇ ਬਣਦੀ ਤੇ ਨਵੀਂ ਬਿਜਲੀ ਨੀਤੀ ਮੁਤਾਬਕ ਇਹ ਜ਼ਰੂਰੀ ਵੀ ਨਹੀਂ ਹੈ। ਕਰਨਦੀਪ ਸਿੰਘ ਸਿੱਧੂ ਨੇ ਸਰਕਾਰ ਨੂੰ ਇਹ ਚਿੱਠੀ ਲਿਖ ਕੇ ਇੱਕ ਨਵੀਂ ਜਿਹੜੀ ਚਰਚਾ ਰਾਜਸੀ ਹਲਕਿਆਂ ਦੇ ਵਿੱਚ ਛੇੜ ਦਿੱਤੀ ਹੈ। ਇਹ ਅਧਿਕਾਰੀ ਮੁੱਖ ਸਕੱਤਰ ਦੇ ਅਹੁਦੇ ਦੇ ਉੱਤੇ ਮਜ਼ਬੂਤ ਦਾਅਵੇਦਾਰ ਨੇ, ਔਰ ਮੌਜੂਦਾ ਸਕੱਤਰ ਕਰਨ ਅਵਤਾਰ ਸਿੰਘ ਨੇ ਇਸੇ ਸਾਲ ਅਗਸਤ ਦੇ ਵਿੱਚ ਜਿਹੜਾ ਰਿਟਾਇਰ ਹੋ ਜਾਣਾ। ਪੰਜਾਬ ਦੇ ਵਿੱਚ ਪ੍ਰਾਈਵੇਟ ਖੇਤਰ ਦੇ 3 ਥਰਮਲ ਪਲਾਂਟ ਨੇ। ਪ੍ਰਾਈਵੇਟ ਖੇਤਰ ਦੇ ਥਰਮਲ ਪਲਾਂਟ ਤਲਵੰਡੀ ਸਾਬੋ, ਰਾਜਪੁਰਾ, ਗੋਇੰਦਵਾਲ ਸਾਹਿਬ ਦੇ ਵਿੱਚ ਨੇ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਇਹਨਾਂ ਥਰਮਲਾਂ ਤੋਂ ਬਿਜਲੀ ਦੀ ਖਰੀਦ ਦੇ ਸੌਦੇ ਹੋਏ ਸਨ, ਔਰ ਬੜੇ ਲੰਬੇ 25-25 ਸਾਲ ਦੇ ਸਮਝੌਤੇ ਜਿਹੜੇ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਕੀਤੇ, ਜਿਹੜੇ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣੇ ਪੈ ਰਹੇ ਆ। ਜਿਹੜੀ ਮੌਜੂਦਾ ਸਰਕਾਰ ਹੈ ਜੀ, ਜਦੋਂ ਇਹ ਅਜੇ ਸੱਤਾ ਦੇ ਵਿੱਚ ਨਹੀਂ ਸੀ ਆਈ, ਉਦੋਂ ਇਹ ਦਾਅਵਾ ਕਰਦੇ ਸੀਗੇ ਕਿ ਇਹ ਅਸੀਂ ਸਰਕਾਰ ਬਣਦੇ ਅਨੁਸਾਰ ਇਹ ਰਿਵਿਊ ਕਰਾਂਗੇ ਇਹਨਾਂ ਨੂੰ ਤੇ ਇਹ ਰੱਦ ਕਰਾਂਗੇ। 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਨਾ ਰਿਵਿਊ ਕੀਤੇ ਗਏ। ਰੱਦ ਤਾਂ ਜਿਹੜੇ ਜੀ ਤਾਂ ਹੀ ਹੋਣੇ ਆ ਜੇ ਰਿਵਿਊ ਕੀਤੇ ਜਾਣ। ਹੁਣ ਜੇ ਆਫੀਸ਼ੀਅਲੀ ਦੇਖਿਆ ਜਾਵੇ, ਕਿਉਂਕਿ ਜਿਹੜੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਇੱਥੇ ਮੰਗਾਇਆ ਹੋਇਆ, ਕਰਨਦੀਪ ਸਿੰਘ ਸਿੱਧੂ ਹੋਰਾਂ ਦੀ ਇਹ ਜਿਹੜੀ ਚਿੱਠੀ ਹੈ ਇਹ ਬਹੁਤ ਅਹਿਮੀਅਤ ਜਿਹੜਾ ਦੀ ਉਹ ਰੱਖਦੀ, ਕਿਉਂਕਿ ਸਭ ਤੋਂ ਸੀਨੀਅਰ ਜਿਹੜਾ ਦੀ ਉਹ ਆਫੀਸਰ ਨੇ,
ਉਹਨਾਂ ਦੀ ਇਹ ਚਿੱਠੀ ਜਿਹੜੀ ਹੈ ਜੀ ਇਹਨੂੰ ਇਗਨੋਰ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਹੁਣ ਵੇਖਣਾ ਇਹ ਹੋਊਗਾ ਕਿ ਹੁਣ ਬਹਾਨਾ ਜਿਹੜਾ ਜੀ ਉਹ ਸਰਕਾਰ ਕੀ ਲੱਭਦੀ ਹੈ ਇਹਦੇ ਵਾਸਤੇ। ਤੇ ਅੱਗੇ ਗੱਲ ਕਰਦੇ ਹਾਂ ਘਪਲਿਆਂ ਦੀ। ਤੇ ਹੁਣ ਕੇਸਗੜ੍ਹ ਦੇ ਵਿੱਚ ਕੜਾਹ ਪ੍ਰਸ਼ਾਦ ਦਾ ਘਪਲਾ ਸਾਹਮਣੇ ਆਇਆ। ਦੇਖੋ ਜੀ, ਇਹ ਦੇਖੋ ਅਗਲੇ ਕਹਿੰਦੇ ਵੀ ਜਦੋਂ ਸਾਰੇ ਜਗ੍ਹਾ ਘਪਲੇ ਹੋ ਰਹੇ ਤੇ ਹੇਠਲੇ ਜਿਹੜਾ ਜੀ ਉਹ ਘਪਲੇ ਕਿਉਂ ਨਾ ਕਰਨ। ਇਹ ਤੱਕ ਜਿਹੜੀ ਕੇਸਗੜ੍ਹ ਦੇ ਵਿੱਚ ਕੜਾਹ ਪ੍ਰਸ਼ਾਦ ਦੇ ਜਮ੍ਹਾਂ ਕਰਾਏ ਪੈਸਿਆਂ ਦਾ ਲੱਖਾਂ ਰੁਪਏ ਦਾ ਘਪਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਕਈ ਮਹੀਨਿਆਂ ਤੋਂ ਇਹਦੇ ਬਾਰੇ ਅਧਿਕਾਰੀ ਜਿਹੜੇ ਜੀ ਉਹ ਪੂਰੀ ਤਰ੍ਹਾਂ ਅਣਜਾਣ ਸੀਗੇ। ਜਾਂਚ ਕਰਨ ਵਾਲੇ ਅਧਿਕਾਰੀਆਂ ਦੇ ਵੱਲੋਂ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਵੀ ਜਿਹੜੀ ਉਹ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਚੱਲ ਰਹੇ ਤਖਤ ਕੇਸਗੜ੍ਹ ਦੇ ਵਿੱਚ ਰੋਜ਼ਾਨਾ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਉਹ ਆਪਣੀ ਆਸਥਾ ਦੇ ਵਾਸਤੇ ਕੜਾਹ ਪ੍ਰਸ਼ਾਦ ਨਗਦ ਪੈਸੇ ਦੇ ਕੇ ਸ਼੍ਰੋਮਣੀ ਕਮੇਟੀ ਦੇ ਕਾਊਂਟਰ ਤੋਂ ਲੈਂਦੇ ਆ ਤੇ ਤਖਤ ਤੇ ਜਿਹੜਾ ਜੀ ਉਹ ਚੜਾਉਂਦੇ ਆ। ਇਹ ਜਿਹੜੇ ਪੈਸੇ ਇਕੱਠੇ ਹੁੰਦੇ ਆ ਲੱਖਾਂ ਰੁਪਏ ਇਹਦੇ ਜਿਹੜੇ ਜੀ ਉਹ ਬਣਦੇ ਆ। ਪਰ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਕੜਾਹ ਪ੍ਰਸ਼ਾਦ ਤੋਂ ਹੋਣ ਵਾਲੇ ਜਿਹੜੀ ਇਹ ਰਕਮ ਹੈ ਇਹਨੂੰ ਜਮ੍ਹਾਂ ਹੀ ਨਹੀਂ ਕਰਵਾਇਆ ਗਿਆ। ਐਕਚੁਅਲੀ ਜਦੋਂ ਨਵੇਂ ਮੁਲਾਜ਼ਮ ਨੂੰ ਇਹਦਾ ਕੰਮਕਾਰ ਸੌਂਪਿਆ ਗਿਆ ਤਾਂ ਉਹਦੇ ਵੱਲੋਂ ਚਾਰਜ ਲੈਣ ਦੇ ਮੌਕੇ ਦੇ ਉੱਤੇ ਇਹ ਸਾਰਾ ਕੁਝ ਸਾਹਮਣੇ ਆਇਆ। ਸ਼ਰਧਾਲੂਆਂ ਦੇ ਵੱਲੋਂ ਕੜਾਹ ਪ੍ਰਸ਼ਾਦ ਲਈ ਚੜਾਏ ਪੈਸਿਆਂ ਨੂੰ ਜਿਹੜਾ ਖੁਰਦ-ਬੁਰਦ ਕਰਨ ਦਾ ਜਮ੍ਹਾਂ ਨਾ ਕਰਵਾਉਣ ਦਾ ਸਿਲਸਿਲਾ 1 ਸਾਲ ਤੋਂ ਚੱਲ ਰਿਹਾ ਸੀਗਾ। ਔਰ ਇਹ ਰਕਮ ਜਿਹੜੀ ਹੈ ਜੀ ਉਹ ਕਿੰਨੀ ਬਣ ਸਕਦੀ, ਕਈ ਲੱਖਾਂ ਦੀ ਹੈ ਜੀ ਰਕਮ। ਇਹ ਹੁਣ ਤੱਕ 4 ਲੱਖ ਰੁਪਏ ਦੇ ਕਰੀਬ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਜਮ੍ਹਾਂ ਨਹੀਂ ਕਰਵਾਏ ਗਏ ਜੀ। ਸਵਾਲ ਇਹ ਜ਼ਰੂਰ ਹੈਗਾ ਜੀ ਕਿ ਇਹ ਇੰਨਾ ਚਿਰ 1 ਸਾਲ ਤੋਂ ਕਿਉਂ ਨਹੀਂ ਜਿਹੜਾ ਜੀ ਉਹ ਵੇਖਿਆ ਗਿਆ, ਕਿਉਂ ਇਹਨੂੰ ਜਿਹੜਾ ਜੀ ਉਹ ਨਹੀਂ ਇਹਦੀ ਛਾਣਬੀਣ ਕੀਤੀ ਗਈ। ਹੁਣ ਇਹ ਕਹੀ ਜਾਂਦੇ ਆ ਕਿ ਇਹ ਜਿਹੜਾ ਸਕੱਤਰ ਨੂੰ ਇਹਦੀ ਜਾਂਚ ਜਿਹੜੀ ਆ ਉਹ ਸੌਂਪ ਦਿੱਤੀ ਆ, ਉਹ ਅੱਗੋਂ ਜਿਹੜਾ ਜੀ ਇਹਦਾ ਕੰਮ ਜੇ ਸਕੱਤਰ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਲੌਂਗੋਵਾਲ ਦਾ PA ਵੀ ਹੈ ਜੀ ਰਵਿੰਦਰ ਸਿੰਘ ਆਲੀ, ਉਹ ਇਹ ਕਹਿੰਦਾ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਫੰਡ ਜਿਹੜੇ ਆ ਜੀ ਉਹ ਰੋਕ ਲਏ ਗਏ ਆ। ਪਰ ਇਹ ਸਵਾਲ ਨਹੀਂ ਕੋਈ ਵੀ ਇਹਦਾ ਜਵਾਬ ਨਹੀਂ ਦੇ ਰਿਹਾ ਕਿ 1 ਸਾਲ ਤੋਂ ਜੇ ਪੈਸੇ ਜਮ੍ਹਾਂ ਨਹੀਂ ਤਾਂ ਇਹਦਾ ਮਤਲਬ ਕੋਈ ਗਿਣਤੀ ਮਿਣਤੀ ਨਹੀਂ ਉੱਥੇ ਹੈ ਜੀ। ਜੋ ਜਿੰਨਾ ਜਿਹਦੇ ਹੱਥ ਆਉਂਦਾ ਜੀ ਉਹਨਾਂ ਉਹ ਲਈ ਜਾ ਰਿਹਾ। ਇਹਦੇ ਤੋਂ ਤਾਂ ਇਹੀ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾ ਸਕਦਾ। 1 ਸਾਲ ਤੱਕ ਪੁੱਛਗਿੱਛ ਹੀ ਨਾ ਹੋਵੇ, ਉਹ ਵੀ ਇੱਕ ਵੱਡਾ ਜਿਹੜਾ ਜੀ ਉਹ ਸਥਾਨ ਹੈ ਤਖਤ ਕੇਸਗੜ੍ਹ। ਕੋਈ ਛੋਟਾ ਮਾਟਾ ਤਾਂ ਹੈ ਨਹੀਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹੇ ਵੀ ਇੱਥੇ ਪੈਸੇ ਘੱਟ ਹੁੰਦੇ ਆ ਕੜਾਹ ਪ੍ਰਸ਼ਾਦ ਦੇ ਜਾਂ ਚੜਾਵੇ ਦੇ ਵੀ ਦੇਰ ਬਾਅਦ ਇਕੱਠੇ ਕਰਦੇ ਆ। ਬਿਲਕੁਲ ਜੀ, ਬਹੁਤ ਕੁਛ ਲੁਕਿਆ ਛਿਪਿਆ ਆ ਜਿਹੜਾ ਨਹੀਂ ਆਉਂਦਾ ਸਾਹਮਣੇ। ਤੇ ਅੱਗੇ ਜਲ੍ਹਿਆਂਵਾਲੇ ਬਾਗ ਦੀ ਜੇ ਗੱਲ ਕਰੀਏ ਤੇ ਯਾਤਰੀਆਂ ਦੇ ਲਈ 2 ਮਹੀਨੇ ਲਈ ਬੰਦ। ਬਿਲਕੁਲ ਜੀ, ਜਲ੍ਹਿਆਂਵਾਲੇ ਬਾਗ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਾਂਭ ਸੰਭਾਲ ਤੇ ਉਸਾਰੀ ਦਾ ਕੰਮ ਜਿਹੜਾ ਜੀ ਉਹ ਚੱਲ ਰਿਹਾ, ਜਿਹਦੇ ਕਰਕੇ ਟੂਰਿਸਟ ਜਿਹੜੇ ਨੇ ਜੀ ਉਹਨਾਂ ਦੇ ਵਾਸਤੇ ਇਹਨਾਂ ਨੂੰ 2 ਮਹੀਨੇ ਦੇ ਵਾਸਤੇ ਬੰਦ ਜਿਹੜਾ ਜੀ ਉਹ ਕੀਤਾ ਗਿਆ। 15 ਫਰਵਰੀ ਤੋਂ 12 ਅਪ੍ਰੈਲ ਤੱਕ ਇਹ ਬੰਦ ਰਹੂਗਾ। ਇਹਦਾ ਜਿਹੜਾ ਇੱਕ ਬੋਰਡ ਹੈ ਉਹ ਮੇਨ ਗੇਟ ਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ ਗਿਆ। ਇਹ ਕਿਹਾ ਗਿਆ ਕਿ ਉਸਾਰੀ ਦਾ ਕੰਮ ਜਿਹੜਾ 31 ਮਾਰਚ ਤੱਕ ਖਤਮ ਕਰਨ ਦਾ ਟੀਚਾ ਰੱਖਿਆ ਗਿਆ। ਇਹ ਜਦੋਂ ਲੋਕਾਂ ਵਾਸਤੇ ਖੋਲ੍ਹਿਆ ਜਾਊਗਾ ਤੇ ਨਵੇਂ ਰੂਪ ਦੇ ਵਿੱਚ ਸਾਹਮਣੇ ਆਊਗਾ। ਅਧਿਕਾਰੀ ਇਹ ਵੀ ਦਾਅਵਾ ਕਰਦੇ ਆ ਕਿ ਉਸਾਰੀ ਦਾ ਕੰਮ ਜਿਹੜਾ ਜੀ ਉਹ ਜਿਹੜਾ ਸਮਾਂ ਹੈ ਉਹਦੀ ਸੀਮਾ ਜਿਹੜੀ ਉਹ ਤੈਅ ਕੀਤੀ ਗਈ ਉਹਦੇ ਵਿੱਚ ਹੀ ਮੁਕੰਮਲ ਕਰ ਲਿਆ ਜਾਊਗਾ। ਇਸ ਵੇਲੇ ਜਿਹੜੇ ਉੱਥੇ ਵਿਜ਼ਿਟਰ ਆਉਂਦੇ ਨੇ ਰੋਜ਼ ਉਹਨਾਂ ਦੀ ਆਮਦ ਕਰਕੇ ਕੰਮ ਜਿਹੜਾ ਜੀ ਉਹ ਰੁਕ ਰਿਹਾ, ਜਿਹਦੇ ਕਰਕੇ 2 ਮਹੀਨਿਆਂ ਲਈ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਕਿ ਬਿਨਾਂ ਰੁਕਾਵਟ ਤੋਂ ਇਹ ਉਸਾਰੀ ਜਿਹੜੀ ਹੈ ਜੀ ਉਹ ਜਾ ਸਕੇ। ਆਮ ਲੋਕਾਂ ਦੇ ਵਾਸਤੇ 13 ਅਪ੍ਰੈਲ ਨੂੰ ਇਹਨੂੰ ਖੋਲ੍ਹਿਆ ਜਿਹੜਾ ਜੀ ਉਹ ਜਾਊਗਾ। ਇਹ ਦਾਅਵਾ ਤਾਂ ਕੀਤਾ ਗਿਆ ਜੀ ਇਹਨੇ ਬਣਾਉਣ ਦੇ ਵੱਲੋਂ ਕਿ ਜਿਹੜੀ ਇਹਦੀ ਪੁਰਾਤਨਤਾ ਤੇ ਇਤਿਹਾਸ ਨੂੰ ਪਹਿਲਾਂ ਵਾਂਗੂ ਕਾਇਮ ਰੱਖਿਆ ਜਾਊਗਾ। ਇਹਦੇ 'ਚ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਊਗੀ। ਜਿਹੜੇ ਕਿ ਕੁਐਸਚਨ ਕੁਝ ਲੋਕ ਪਿਛਲੇ ਦਿਨਾਂ ਤੋਂ ਉਠਾ ਰਹੇ ਆ, ਉਹ ਇਸ ਕਰਕੇ ਵੀ ਉਠਾ ਰਹੇ ਕਿ ਇਸੇ ਕਰਕੇ ਇਹਨੂੰ ਜਿਹੜਾ ਜੀ ਉਹ ਬੰਦ ਕੀਤਾ ਜਿਹੜਾ ਜੀ ਉਹ ਜਾ ਰਿਹਾ। ਜਲ੍ਹਿਆਂਵਾਲੇ ਬਾਗ ਦੇ ਵਿੱਚ ਨਵੀਂ ਜਿਹੜੀ ਉਸਾਰੀ ਦੀ ਉਹਦੇ ਤਹਿਤ 2 ਰਸਤੇ ਇਹਦੇ ਕੀਤੇ ਗਏ ਆ ਵਾਪਸੀ ਦੇ। ਵਾਪਸੀ ਰਸਤੇ ਦੇ ਵੱਲ 15 ਫੁੱਟ ਦਾ ਗੇਟ ਲਾਇਆ ਗਿਆ। ਸ਼ਹੀਦੀ ਖੂਹ ਦੇ ਆਲੇ ਦੁਆਲੇ ਨਵਾਂ ਢਾਂਚਾ ਤੇ ਸ਼ੀਸ਼ੇ ਦੀ ਦੀਵਾਰ ਜਿਹੜੀ ਬਣਾਈ ਗਈ ਆ, ਜਿੱਥੋਂ ਇਸ ਖੂਹ ਦੀ ਡੂੰਘਾਈ ਨੂੰ ਜਿਹੜਾ ਜੀ ਉਹ ਵੇਖਿਆ ਜਾ ਸਕਦਾ। ਲਾਈਟ ਐਂਡ ਸਾਊਂਡ ਦਾ ਨਵਾਂ ਸ਼ੋਅ ਜਿਹੜਾ ਉਹ ਸ਼ੁਰੂ ਕੀਤਾ ਜਾਊਗਾ, ਜਿਹੜਾ ਦੇਰ ਤੋਂ ਬੰਦ ਜਿਹੜਾ ਜੀ ਉਹ ਪਿਆ। 50 ਲੋਕਾਂ ਦੇ ਬੈਠਣ ਵਾਲੀ ਸਮਰੱਥਾ ਵਾਲਾ ਆਡੀਟੋਰੀਅਮ ਵੀ ਇੱਥੇ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ ਤੇ 3D ਸਿਸਟਮ ਦੇ ਰਾਹੀਂ ਇਤਿਹਾਸ ਨੂੰ ਜਿਹੜਾ ਜੀ ਉਹ ਦਰਸਾਇਆ ਜਾਊਗਾ। 4 ਮਿਊਜ਼ੀਅਮ ਗੈਲਰੀਆਂ ਹੋਣਗੀਆਂ ਜਿੱਥੇ ਤਸਵੀਰਾਂ ਦੇ ਰੂਪ ਦੇ ਵਿੱਚ ਇਹ ਸਾਰਾ ਜਿਹੜਾ ਜੀ ਉਹ ਦਿਖਾਇਆ ਜਾਊਗਾ। ਕੰਧਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ
ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਵਿਸ਼ੇਸ਼ ਢੰਗ ਦੇ ਨਾਲ ਸੁਰੱਖਿਅਤ ਜਿਹੜਾ ਉਹ ਕੀਤਾ ਜਾ ਰਿਹਾ ਔਰ ਲੈਂਡਸਕੇਪਿੰਗ ਦਾ ਕੰਮ ਜਿਹੜਾ ਵੀ ਉਹ ਚੱਲ ਰਿਹਾ। ਤੇ ਜਦੋਂ ਖੁੱਲੂਗਾ ਉਦੋਂ ਜਿਹੜਾ ਉਹ ਪਤਾ ਲੱਗੂਗਾ ਵੀ ਉਹਦੇ ਵਿੱਚ ਕੋਈ ਚੇਂਜਸ ਤਾਂ ਨਹੀਂ ਜਿਹੜਾ ਕਿ ਖਦਸ਼ਾ ਕੁਝ ਲੋਕ ਪ੍ਰਗਟਾ ਰਹੇ ਆ ਜੀ। ਤੇ ਅੱਗੇ ਗੱਲ ਕਰਦੇ ਹਾਂ, STF ਦੀ ਤਾਂ ਜਾਂਚ ਹੋ ਰਹੀ ਆ, ਪਰ ਪੰਜਾਬ ਨੂੰ ਖਾ ਲਿਆ ਨਸ਼ੇ ਨੇ। ਹੁਣ ਇੱਕ ਕੱਪੜੇ ਦੀ ਦੁਕਾਨ ਤੋਂ ਵੀ ਹੈਰੋਇਨ ਮਿਲੀ ਆ। ਬਿਲਕੁਲ ਜੀ, ਇਹ ਗੱਲ ਨਾ ਜੀ ਬੜੀ ਚੱਲਦੀ ਹੈ ਕਿ ਜੀ ਇਹ ਪਾਕਿਸਤਾਨ ਤੋਂ ਆਉਂਦੀ ਹੈ, ਇਹ ਅਫਗਾਨਿਸਤਾਨ ਤੋਂ ਜਿਹੜੀ ਜੀ ਉਹ ਆਉਂਦੀ ਹੈ। ਵੈਸੇ ਜਿਹੜਾ 1000 ਕਰੋੜ ਰੁਪਏ ਦੀ ਡਰੱਗ ਫੜੀ ਗਈ ਆ ਉਹ ਕੋਈ ਪਾਕਿਸਤਾਨ ਤੋਂ ਨਹੀਂ ਆਈ, ਉਹ ਕੋਈ ਅਫਗਾਨਿਸਤਾਨ ਤੋਂ ਨਹੀਂ ਆਈ, ਉਹ ਸਿੰਥੈਟਿਕ ਡਰੱਗ ਦਾ ਸਮਾਨ ਫੜਿਆ ਗਿਆ ਸਾਰਾ, ਇੱਥੇ ਹੀ ਉਹ ਮਿਕਸ ਕਰਕੇ ਜਿਹੜਾ ਜੀ ਉਹ ਬਣਾਉਂਦੇ ਆ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਾਰੀ ਗੱਲ ਕੀਤੀ ਹੈ ਕਿ ਇਹ ਕਦੀ ਵੀ ਜਿਹੜਾ ਜੀ ਉਹ ਵਿਸ਼ਾ ਨਹੀਂ ਬਣਦਾ ਕਿ ਸਿੰਥੈਟਿਕ ਡਰੱਗ ਕਿੱਥੋਂ ਆਉਂਦੀ ਹੈ, ਉਹ ਕਿਵੇਂ ਬਣਦੀ ਹੈ, ਕੌਣ ਲੋਕ ਉਹਨੂੰ ਬਣਾਉਂਦੇ ਆ। ਇਹ ਕਿਹਾ ਜਾਂਦਾ ਜੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਪੰਜਾਬ ਹੈ ਉਹਨੂੰ ਤਬਾਹ ਕੀਤਾ ਜਾ ਰਿਹਾ। ਇਹ ਗੱਲ ਕੱਟੀ ਨਹੀਂ ਜਾ ਸਕਦੀ ਕਿ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਤਬਾਹ ਕੀਤਾ ਜਾ ਰਿਹਾ, ਪਰ ਇਹ ਸਾਜ਼ਿਸ਼ ਦੇ ਵਿੱਚ ਸਾਡੇ ਲੋਕ ਕਿੰਨੇ ਜਿਹੜਾ ਜੀ ਉਹ ਭਾਈਵਾਲ ਨੇ, ਜਿਹੜੇ ਇੱਧਰ ਫੜੇ ਜਾ ਰਹੇ ਆ ਉਹ ਕੌਣ ਲੋਕ ਨੇ, ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਡਰੱਗ ਦਾ ਕਾਰੋਬਾਰ ਕਰ ਰਹੇ ਆ ਉਹ ਕੌਣ ਲੋਕ ਨੇ। ਲੋਕਾਂ ਨੇ ਪੈਸਾ ਸਿਰਫ ਜਿਹੜਾ ਜੀ ਉਹ ਮੁੱਖ ਰੱਖ ਲਿਆ, ਕੋਈ ਮਰਦਾ ਮਰੇ, ਕੋਈ ਜਿਹੜਾ ਕਿਸੇ ਦੇ ਉੱਤੇ ਅਸਰ ਪੈਂਦਾ ਪਵੇ, ਉਹ ਲੋਕਾਂ ਦੇ ਪੁੱਤ ਜਿਹੜੇ ਜੀ ਉਹ ਖਤਮ ਕਰ ਰਹੇ ਨੇ। ਜਿੰਨੀ ਆ ਡਰੱਗ ਇੱਕ ਵਾਰੀ ਫੇਰ ਜਿਹੜੀ ਜੀ ਉਹ ਫੜੀ ਜਾਣ ਲੱਗੀ ਹੈ, ਉਹਨੇ ਇਹਨਾਂ ਮਾਮਲਿਆਂ ਦੇ ਉੱਤੇ ਹਰੇਕ ਨੂੰ ਜਿਹੜਾ ਸੋਚਣ ਲਈ ਫੇਰ ਮਜਬੂਰ ਜਿਹੜਾ ਜੀ ਉਹ ਕੀਤਾ। 450 ਕਿਲੋ ਜਿਹੜਾ ਫੜਿਆ ਗਿਆ ਜੀ 1000 ਕਰੋੜ ਰੁਪਏ ਵਾਲਾ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਅੰਕੁਸ਼ ਕਪੂਰ ਦੀ ਰਿਹਾਇਸ਼ ਤੋਂ 3.25 ਕਿਲੋ ਹੋਰ ਹੈਰੋਇਨ ਤੇ ਨਸ਼ੀਲੇ ਪਦਾਰਥ ਜਿਹੜੇ ਜੀ ਉਹ ਬਰਾਮਦ ਕੀਤੇ ਆ। ਔਰ ਗੁਜਰਾਤ ਤੋਂ ਐਂਟੀ ਟੈਰਰਿਸਟ ਸਕੁਐਡ ਦੀ ਵੀ ਜਾਂਚ ਦੇ ਵਾਸਤੇ ਪਹੁੰਚੀ ਹੈ। ਜਿਹੜੀ ਗੱਲ ਆਪਾਂ ਜਿਹੜੀ ਵੀ ਇੱਥੇ ਕੀਤੀ ਸੀਗੀ ਕਿ ਇਹਦੀਆਂ ਤਾਰਾਂ ਜਿਹੜੀਆਂ ਜੀ ਉਹ ਸਿਮਰਨਜੀਤ ਸੰਧੂ ਦੇ ਨਾਲ ਜੁੜਦੀਆਂ ਨੇ, ਜਿਹੜਾ ਗੁਜਰਾਤ ਤੋਂ ਸਮਾਨ ਜਿਹੜਾ ਉਹਨੇ ਚੁਕਾਇਆ ਸੀ ਤੇ ਉਹ ਇਟਲੀ ਦੇ ਵਿੱਚ ਗ੍ਰਿਫਤਾਰ ਹੋਇਆ। ਇਹ ਉਸ ਗੱਲ ਦੇ ਉੱਤੇ ਸਹੀ ਜਿਹੜਾ ਜੀ ਉਹ ਪੈ ਗਈ ਕਿ ਗੁਜਰਾਤ ਦੀ ਜਿਹੜੀ ATS ਹੈ ਉਹ ਵੀ ਆ ਗਈ ਸੀ। ਇਹ ਸਾਰਾ ਕੁਝ ਇੱਕ ਇਕੱਠਾ ਹੈ ਜੀ ਜੋ ਵੀ ਚੱਲ ਰਿਹਾ। ਹੁਣ ਤੱਕ 6 ਬੰਦਿਆਂ ਨੂੰ STF ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਇਹਦੇ 'ਚ ਕੱਪੜਾ ਵਪਾਰੀ ਅੰਕੁਸ਼ ਕਪੂਰ ਵੀ ਜਿਹੜਾ ਜੀ ਉਹ ਸ਼ਾਮਲ ਹੈ। ਸਾਹਿਲ ਸ਼ਰਮਾ ਜਿਹੜਾ ਜੀ ਉਹ ਅਜੇ ਤੱਕ ਜਿਹੜਾ ਜੀ ਉਹ ਫਰਾਰ ਹੈ। ਹੁਣ ਇੱਥੇ ਇਹ ਵੀ ਨਹੀਂ ਰਹਿ ਗਿਆ ਕਿ ਇਹਦੇ 'ਚ ਇੱਕ ਭਾਈਚਾਰਾ ਲੱਗਿਆ, ਸਭ ਆਪਣੇ ਹੱਥ ਜਿਹੜਾ ਜੀ ਉਹ ਰੰਗ ਰਹੇ ਆ ਕਿ ਜਿੰਨਾ ਕਮਾਇਆ ਜਾ ਸਕਦਾ ਉਹ ਤੁਸੀਂ ਕਮਾ ਲਓ। ਅੰਕੁਸ਼ ਕਪੂਰ ਇਹਦੇ ਵਿੱਚ ਸ਼ਾਮਲ ਹੈ। ਪੁਲਿਸ ਨੇ ਸੁਖਬੀਰ ਸਿੰਘ ਹੈਪੀ ਦੇ ਨਾਲ ਇਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਇਹ ਪਤਾ ਲੱਗਾ ਕਿ ਅੰਕੁਸ਼ ਕਪੂਰ ਜਿਹੜਾ ਜੀ ਉਹਦੇ ਕੋਲੋਂ ਪੁੱਛਗਿੱਛ ਦੇ ਦੌਰਾਨ ਪਤਾ ਲੱਗਾ ਕਿ ਉਹਨੇ ਘਰ ਦੇ ਵਿੱਚ ਹੋਰ ਵੀ ਸਮਾਨ ਜਿਹੜਾ ਜੀ ਉਹ ਲੁਕੋਇਆ ਹੋਇਆ। ਪੁਲਿਸ ਨੇ ਹੋਲੀ ਸਿਟੀ ਕਾਲੋਨੀ ਦੇ ਵਿੱਚ ਸਥਿਤ ਉਹਦਾ ਮਹਿਲਨੁਮਾ ਘਰ ਉੱਥੋਂ 3.25 ਕਿਲੋ ਹੈਰੋਇਨ, ਹਾਈਡਰੋਲਿਕ ਐਸਿਡ, ਅਮੋਨੀਆ ਜਿਹੜਾ ਮਿਕਸਚਰ, ਇਹ ਸਮਾਨ ਜਿਹੜਾ ਜੀ ਬਰਾਮਦ ਕੀਤਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੁਬਈ ਵਾਸੀ ਕੁਝ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਪੁਲਿਸ ਨੇ ਇਹਦੇ ਸੰਬੰਧੀ ਕੋਈ ਹੋਰ ਖੁਲਾਸਾ ਕਰਨ ਤੋਂ ਅਜੇ ਜਿਹੜੀ ਜੀ ਉਹ ਨਾ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਪੈਸਾ ਇਹਨੂੰ ਕਮਾਇਆ ਜਾਂਦਾ, ਕਿਉਂਕਿ 1000 ਕਰੋੜ ਰੁਪਈਆ ਕਿੰਨਾ ਹੋਊਗਾ, ਇਹ ਤਾਂ ਇੱਕ ਥਾਂ ਤੋਂ ਫੜਿਆ ਜੀ, ਹੋਰ ਕਿੰਨਾ ਹੈ ਇਹਨੂੰ ਹਵਾਲੇ ਦੇ ਨਾਲ ਜਿਹੜਾ ਜੀ ਉਹ ਕਮਾਇਆ ਜਾਂਦਾ। ਦਿੱਲੀ ਤੋਂ ਦੁਬਈ ਤੋਂ ਪਾਕਿਸਤਾਨ ਤੋਂ ਫਿਰ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਇੱਦਾਂ ਇਹ ਘੁਮਾ ਕੇ ਪੈਸਾ ਲਿਆਂਦਾ ਜਾਂਦਾ ਤਾਂ ਕਿ ਸ਼ੱਕ ਜਿਹੜਾ ਜੀ ਉਹ ਨਾ ਹੋਵੇ। ਹੁਣ ਇਹ ਨਹੀਂ ਪਤਾ ਕਿ ਇਹ ਜਾਂਚ ਅੱਗੇ ਕਿੰਨੀ ਜਿਹੜੀ ਜੀ ਉਹ ਵਧੂਗੀ। ਜੇ ਅੱਗੇ ਵੱਧ ਰਹੀ ਹੈ ਤਾਂ ਇਹਦੇ ਵਿੱਚ ਕੁਝ ਵੱਡੇ ਨਾਮ ਜਿਹੜੇ ਜੀ ਉਹ ਬੋਲ ਰਹੇ ਆ, ਉਹ ਆ ਸਕਦੇ। ਜਿਹੜੀ ATS ਦੀ ਟੀਮ ਗੁਜਰਾਤ ਤੋਂ ਆਈ ਹੈ ਉਹਨੇ STF ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਹੈ ਔਰ ATS ਨੇ 200 ਕਿਲੋ ਹੈਰੋਇਨ ਮਾਮਲੇ ਦੇ ਵਿੱਚ ਸਿਮਰਨਜੀਤ ਸਿੰਘ ਸੰਧੂ ਦੇ ਖਿਲਾਫ ਕੇਸ ਦਰਜ ਕੀਤਾ, ਜਿਹਨੂੰ ਇਟਲੀ ਤੋਂ ਕਾਬੂ ਕੀਤਾ ਗਿਆ ਔਰ ਉਹ ਭਾਰਤ ਲਿਆਉਣ ਦੀ ਤਿਆਰੀ ਜਿਹੜੀ ਹੈ ਜੀ ਚੱਲ ਰਹੀ ਹੈ। ਜਿਹੜੇ ਇੱਥੇ ਗ੍ਰਿਫਤਾਰ ਕੀਤੇ ਸੀ ਉਹਨਾਂ ਤੋਂ ਪੁੱਛਗਿੱਛ ਦੇ ਵਾਸਤੇ ATS ਜਿਹੜੀ ਇੱਥੇ ਆਈ ਸੀਗੀ। ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਦਾ ਪੁੱਤ ਸਾਹਿਲ ਸ਼ਰਮਾ ਜਿਹੜਾ ਕਿ ਇਹਦੇ ਵਿੱਚ ਲੋੜੀਂਦਾ ਫਰਾਰ ਹੈ, ਉਹਨੇ ਆਪਣਾ ਮਜੀਠਾ ਰੋਡ ਦੇ ਉੱਤੇ ਜਿਹੜਾ ਮਕਾਨ ਹੈ ਉਹ ਸੁਖਬੀਰ ਸਿੰਘ ਹੈਪੀ ਤੇ ਜਿਮ ਕੋਚ ਸੁਖਵਿੰਦਰ ਸਿੰਘ ਨੂੰ ਕਿਰਾਏ ਦੇ ਉੱਤੇ ਜਿਹੜਾ ਜੀ ਉਹ ਦਿੱਤਾ ਹੋਇਆ ਸੀਗਾ। ਹੁਣ ਇਹ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਹੈ। ਪ੍ਰਦੀਪ ਸ਼ਰਮਾ ਤੋਂ ਲੰਮੀ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਸੀ STF ਨੇ, ਪਰ ਬਾਅਦ ਚ ਉਹਨੂੰ ਛੱਡ ਦਿੱਤਾ ਸੀਗਾ। ਅਨਵਰ ਮਸੀਹ ਅਜੇ ਤੱਕ ਪੜਤਾਲ ਦੇ ਵਿੱਚ ਸ਼ਾਮਲ ਨਹੀਂ ਹੋਇਆ, ਉਹ ਫਰਾਰ ਜਿਹੜਾ ਦੱਸਿਆ ਜਾ ਰਿਹਾ, ਉਹਦੇ ਸੰਮਣ ਜਾਰੀ ਹੋਏ ਨੇ। ਅਨਵਰ ਮਸੀਹ ਕੌਣ ਹੈ ਇਹਦੀ ਡਿਟੇਲ ਆਪਾਂ ਪਹਿਲਾਂ ਹੀ ਦੇ ਚੁੱਕੇ ਹਾਂ। ਉਹ ਅਕਾਲੀ ਆਗੂ ਆ ਔਰ ਸੀਨੀਅਰ ਅਕਾਲੀ ਆਗੂਆਂ ਦਾ ਬੇਹੱਦ ਡੇਢਲਾ। ਬਿਲਕੁਲ ਜੀ, ਹੁਣ ਤੇ ਫੋਟੋ ਵੀ ਸਾਹਮਣੇ ਆ ਗਈਆਂ। ਬਾਕੀ ਵੱਡੇ ਨਾਵਾਂ ਦੀ ਤੁਸੀਂ ਜ਼ਿਕਰ ਕੀਤਾ ਸੀ, ਵੱਡੇ ਨਾਵਾਂ ਦੀਆਂ ਫਾਈਲਾਂ ਤਾਂ ਹਜੇ ਵੀ ਸੀਲਬੰਦ ਪਈਆਂ, ਖੁੱਲ੍ਹਣ ਦਾ ਨਾਂ ਹੀ ਨਹੀਂ ਲੈ ਰਹੇ ਆ, ਪਤਾ ਨਹੀਂ ਕੀ ਗੱਲ ਆ। ਅੱਗੇ ਚੱਲਦੇ ਆ। ਬਾਈਬਲ ਕਲਾ
ਕਾਂਡ ਦੇ ਜਿਹੜੇ ਬਾਕੀ ਗਵਾਹ ਆ ਉਹ ਸੁਖਬੀਰ ਬਾਦਲ ਦੇ ਖਿਲਾਫ ਨਿੱਤਰੇ। ਇਹ ਸਾਰਾ ਮਾਮਲਾ ਸਿਆਸੀ ਰੰਗਤ ਹੀ ਜਿਹੜੀ ਉਹ ਲਈ ਜਾ ਰਿਹਾ। ਜਦੋਂ ਕੋਈ ਚੀਜ਼ ਸਿਆਸੀ ਰੰਗਤ ਲੈ ਜਾਂਦੀ ਹੈ ਫਿਰ ਉਹਦੇ ਵਿੱਚ ਇਨਸਾਫ ਦੀ ਆਸ ਦੇ ਘੱਟ ਹੋ ਜਾਂਦੀ। ਬਹਿਬਲ ਕਲਾਂ ਗੋਲੀकांड ਦਾ ਚਸ਼ਮਦੀਦ ਗਵਾਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਉੱਤੇ ਸਿਆਸਤ ਖੇਡਣ ਦਾ ਦੋਸ਼ ਲਾਉਂਦਿਆਂ ਹੋਇਆ ਇਹ ਕਿਹਾ ਜੀ ਕਿ ਬਹਿਬਲ ਕੋਟਕਪੂਰਾ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਦੇ ਉੱਤੇ ਆਪਣੀ ਸਿਆਸਤ ਇਹ ਚਮਕਾ ਰਹੀਆਂ ਨੇ। ਗਵਾਹ ਕਹਿੰਦੇ ਆ ਕਿ 14 ਅਕਤੂਬਰ 15 ਤੋਂ ਲੈ ਕੇ ਹੁਣ ਤੱਕ ਕਈ ਉਹਨਾਂ ਨੇ ਮੁਸੀਬਤਾਂ ਝੱਲੀਆਂ ਨੇ। ਸਿਆਸੀ ਪਾਰਟੀਆਂ ਇਹਨਾਂ ਦੇ ਉੱਤੇ ਵੋਟ ਦੀ ਰਾਜਨੀਤੀ ਕਰ ਰਹੀਆਂ ਨੇ। ਬਹਿਬਲ ਗੋਲੀकांड ਦੇ ਮੁੱਖ ਗਵਾਹ ਜਿਹੜੇ ਹਾਕਮ ਸਿੰਘ ਸੇਖੋਂ, ਗੁਰਦਿੱਤ ਸਿੰਘ, ਅੰਗਰੇਜ਼ ਸਿੰਘ, ਬਲਕਰਨ ਸਿੰਘ ਜਿਹੜਾ ਜੀ ਉਹ ਗੁਰਪ੍ਰੀਤ ਸਿੰਘ, ਬਰਮਾ ਸਿੰਘ, ਰਣਜੀਤ ਸਿੰਘ, ਬੇਅੰਤ ਸਿੰਘ, ਉਹਨਾਂ ਨੇ ਇਹ ਕਿਹਾ ਕਿ ਸੁਖਬੀਰ ਬਾਦਲ ਨੇ ਕੱਲੇ ਸੁਰਜੀਤ ਸਿੰਘ ਨੂੰ ਬਹਿਬਲ ਕਾਂਡ ਦਾ ਮੁੱਖ ਗਵਾਹ ਦੱਸ ਕੇ ਇਸ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼। ਇਹ ਸਾਰੇ ਬੰਦੇ ਕਹਿੰਦੇ ਆ ਕਿ ਉਹ ਵੀ ਬਹਿਬਲ ਕਾਂਡ ਦੇ ਚਸ਼ਮਦੀਦ ਗਵਾਹ ਨੇ ਔਰ ਸੁਪਰੀਮ ਕੋਰਟ ਦੇ ਜੱਜ ਜਸਟਿਸ ਕਾਟਜੂ, ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ SIT ਸਾਹਮਣੇ ਗਵਾਹ ਵਜੋਂ ਪੇਸ਼ ਹੋ ਚੁੱਕੇ ਨੇ। ਜਦੋਂ ਕਿ 15 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਜਿਹੜਾ ਜੀ ਇਸ ਦੁਨੀਆ ਤੋਂ ਤੁਰ ਗਏ ਸਾਬਕਾ ਸਰਪੰਚ ਸੁਰਜੀਤ ਸਿੰਘ ਗਵਾਹ ਵਜੋਂ SIT ਟੀਮ ਅੱਗੇ ਪੇਸ਼ ਨਹੀਂ ਹੋਏ ਸੀ। ਇਹਨਾਂ ਗਵਾਹਾਂ ਨੇ ਇਹ ਕਿਹਾ ਕਿ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਇਆ ਵਿਵਾਦ ਸਿਆਸਤ ਤੋਂ ਪ੍ਰੇਰਿਤ ਹੈ। ਇਹ ਵੀ ਕਿਹਾ ਕਿ ਸੁਰਜੀਤ ਸਿੰਘ ਉੱਪਰ ਕਿਸੇ ਖਾਸ ਵਿਅਕਤੀ ਦੇ ਹੱਕ ਦੇ ਵਿੱਚ ਗਵਾਹੀ ਦੇਣ ਦਾ ਕੋਈ ਦਬਾਅ ਨਹੀਂ ਸੀ। ਜੇ ਕਿਸੇ ਧਿਰ ਦੇ ਵੱਲੋਂ ਗਵਾਹਾਂ ਦੇ ਉੱਤੇ ਦਬਾਅ ਵਾਲੀ ਕੋਈ ਗੱਲ ਹੁੰਦੀ ਤਾਂ ਇਹ ਦਬਾਅ ਸਾਰੇ ਗਵਾਹਾਂ ਦੇ ਉੱਤੇ ਜਿਹੜਾ ਜੀ ਉਹ ਹੁੰਦਾ। ਜਿਹੜਾ ਬਿਜਲੀ ਬੋਰਡ ਦੇ ਛਾਪੇ ਦੀ ਗੱਲ ਕੀਤੀ ਗਈ ਹੈ ਉਹ ਕਿਹਾ ਗਿਆ ਕਿ ਉਹ ਇਕੱਲੇ ਸੁਰਜੀਤ ਸਿੰਘ ਦੇ ਘਰ ਨਹੀਂ ਪਿਆ, ਸਗੋਂ ਪਿੰਡ ਦੇ ਵਿੱਚ 8 ਘਰਾਂ ਦੇ ਵਿੱਚ ਛਾਪਾ ਪਿਆ ਸੀਗਾ ਤੇ ਇਹ ਬਦਲੇ ਦੀ ਇਹਦੇ ਵਿੱਚ ਕੋਈ ਭਾਵਨਾ ਜਿਹੜੀ ਜੀ ਉਹ ਨਹੀਂ ਸੀਗੀ। ਹੁਣ ਇਹ ਗਵਾਹਾਂ ਨੂੰ ਜਿਹੜਾ ਜੀ ਉਹ ਕੌਣ ਮੂਹਰੇ ਲੈ ਕੇ ਆਇਆ, ਹੋ ਸਕਦਾ ਇਹਦੇ ਪਿੱਛੇ ਜਿਹੜਾ ਜੀ ਉਹ ਕਾਂਗਰਸੀ ਆਗੂ ਹੋਣ, ਕਿਉਂਕਿ ਕਾਂਗਰਸੀ ਆਗੂਆਂ ਦੇ ਵੱਲ ਉਂਗਲ ਜਿਹੜੀ ਉਹ ਉਹਨਾਂ ਨੇ ਸੁਰਜੀਤ ਸਿੰਘ ਨੂੰ ਜਿਹੜਾ ਜੀ ਉਹ ਦਬਾਉਣ ਦੀ ਕੋਸ਼ਿਸ਼ ਕੀਤੀ। ਕੁਝ ਵੀ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀ ਵੀ ਜਦੋਂ ਕੋਈ ਇੱਦਾਂ ਦੇ ਅਹਿਮ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਰਾਜਨੀਤੀ ਆ ਜਾਂਦੀ ਹੈ ਇਹਨਾਂ ਦੀ, ਫਿਰ ਉਹਦੇ ਵਿੱਚੋਂ ਇਨਸਾਫ ਦੀ ਆਸ ਜਿਹੜੀ ਆ ਉਹ ਘੱਟ ਜਾਂਦੀ ਆ। ਇਹ ਗੱਲ ਗਲਤ ਹੋਵੇ ਔਰ ਇਹਦੇ ਵਿੱਚ ਇਨਸਾਫ ਮਿਲੇ, ਇਹ ਹਰੇਕ ਦੀ ਖਾਹਿਸ਼ ਹੈ। ਮਿਲਦਾ ਜਾਂ ਨਹੀਂ ਮਿਲਦਾ ਇਹ ਸਮਾਂ ਦੱਸੂ। ਬਿਲਕੁਲ ਜੀ, ਬਹੁਤ ਕੁਛ ਪਹਿਲਾਂ ਇਸੇ ਤਰ੍ਹਾਂ ਹੋਇਆ, ਇਸੇ ਤਰ੍ਹਾਂ ਦਬ ਕੇ ਰਹਿ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।